ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ड्स वहाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 15 ਅਪ੍ਰੈਲ 2026 2 ਵਿਸਾਖ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਪਲਫਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਾਊਥ ਬੈਂਡ ਇੰਡੀਆਨਾ ਤੋਂ ਸਰਦਾਰ ਭੁਪਿੰਦਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸਪੋਰਟ ਕਰਨ ਲਈ ਕਿਹਾ ਹੈ ਔਰ ਖਾਲਸਾ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਇਸ ਜੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਭੁਪਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਤੇ ਈਰਾਨ ਵਿਚਾਲੇ ਦੂਸਰੇ ਦੌਰ ਦੀ ਗੱਲਬਾਤ ਦੀਆਂ ਕਾਫੀ ਸੰਭਾਵਨਾਵਾਂ ਹਨ ਔਰ ਪਾਕਿਸਤਾਨ ਦੇ ਫੌਜੀ ਮੁਖੀ ਫੀਲਡ ਮਾਰਸ਼ਲ ਆਸਮ ਮਨੀਰ ਇੱਕ ਵਫਦ ਨਾਲ ਈਰਾਨ ਦੀ ਰਾਜਧਾਨੀ ਤਹਿਰਾਨ ਪਹੁੰਚ ਗਏ ਹਨ। ਵਿਊਅਰਸ ਇਉਂ ਜਾਪਦਾ ਹੈ ਕਿ ਗੱਲਬਾਤ ਤੋਂ ਪਹਿਲਾਂ ਆਪਣੇ ਪੱਖ ਨੂੰ ਮਜ਼ਬੂਤ ਰੱਖਣ ਲਈ ਦੋਵਾਂ ਧਿਰਾਂ ਵੱਲੋਂ ਸਖਤ ਬਿਆਨਬਾਜ਼ੀ ਜਿਹੜੀ ਉਹ ਕੀਤੀ ਜਾ ਰਹੀ ਹੈ। ਸੋ ਇਹ ਵੀ ਇੱਕ ਟੈਕਟਿਕ ਹੁੰਦਾ ਹੈ ਜਾਂ ਟੈਕਟਿਕ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਾਊਥ ਬੈਂਡ ਇੰਡੀਆਨਾ ਤੋਂ ਵੀਰ ਭੁਪਿੰਦਰ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਨੌਜਵਾਨ ਭਾਵੇਂ ਸਰੀਰਕ ਤੌਰ ਤੇ ਪੂਰੀ ਤਰ੍ਹਾਂ ਰਿਸ਼ਟ ਪੁਸ਼ਟ ਨਹੀਂ ਹੈ ਲੇਕਿਨ ਪੰਥਕ ਭਾਵਨਾ ਨਾਲ ਓਤ-ਪ੍ਰੋਤ ਹੈ, ਖਾਲਿਸਤਾਨ ਪ੍ਰਤੀ ਡੈਡੀਕੇਟਿਡ ਹੈ ਔਰ ਪੂਰਾ ਇੱਕ ਗੁਰਸਿੱਖੀ ਜੀਵਨ ਜਿਉਂਦਾ ਹੈ। ਪਹਿਲਾਂ ਵੀ ਜਦੋਂ ਮੇਰਾ ਸਾਊਥ ਬੈਂਡ ਇੰਡੀਆਨਾ ਜਾਣਾ ਹੋਇਆ ਹਮੇਸ਼ਾ ਜਿਨ੍ਹਾਂ ਚਿਹਰਿਆਂ ਤੋਂ ਨੂੰ ਮੈਂ ਚੰਗੀ ਤਰ੍ਹਾਂ ਪਛਾਣ ਕੇ ਜਿਨ੍ਹਾਂ ਨਾਲ ਮੈਂ ਆਪਣਤ ਮਹਿਸੂਸ ਕਰਦਾ ਉਹਨਾਂ 'ਚ ਇਹ ਵੀਰ ਭੁਪਿੰਦਰ ਸਿੰਘ ਹੈ। ਬਿਲਕੁਲ ਡੈਡੀਕੇਟਿਡ ਪੂਰਾ ਜਿਵੇਂ ਤੁਸੀਂ ਅੰਦਰੋਂ ਬਾਹਰੋਂ ਗੁਰਸਿੱਖੀ ਨਾਲ ਭਰਿਆ ਹੋਇਆ ਔਰ ਕੌਮ ਦਾ ਘਰ ਬਣੇ ਖਾਲਿਸਤਾਨ ਦੇ ਲਈ ਆਪਣੇ ਵੱਲੋਂ ਵੀ ਉਹ ਯੋਗਦਾਨ ਪਾਉਂਦੇ ਨੇ। ਟੀਵੀ 84 ਦਾ ਜਿਹੜਾ ਉਹ ਰੈਗੂਲਰ ਉਸ ਦਾ ਮੁਲਾਂਕਣ ਵੀ ਕਰਦੇ ਨੇ। ਉਹਨਾਂ ਦੇ ਨਾਲ ਹੋਰ ਸਾਥੀ ਵੀ ਸੱਜਣ ਜਿਹੜੇ ਨੇ ਉਹਨਾਂ ਨੇ ਵੀ ਹਮੇਸ਼ਾ ਨਾਲ ਇਸ ਦੀ ਵਿਜ਼ਿਟ ਵੇਲੇ ਵੀ ਜਿਹੜੇ ਸਵਾਲ ਹੁੰਦੇ ਨੇ ਉਹਨਾਂ ਨੂੰ ਉਹ ਡਿਸਕਸ ਕਰਦੇ ਨੇ ਔਰ ਪੰਥ ਦੀ ਚੜ੍ਹਦੀ ਕਲਾ ਕੌਮੀ ਘਰ ਖਾਲਿਸਤਾਨ ਦੀ ਲੋਚਾ ਤਾਂ ਹਰ ਗੁਰਸਿੱਖ ਕਰਦਾ ਹੈ ਪਰ ਜਿਨ੍ਹਾਂ ਦੇ ਅੰਦਰ ਤੁਸੀਂ ਇੱਕ ਇੰਟੈਂਸਿਟੀ ਦੇਖਦੇ ਹੋ ਤੇ ਇਹ ਵੀ ਦੇਖਦੇ ਹੋ ਕਿ ਉਹਦੇ ਲਈ ਉਹ ਆਪਣਾ ਬਣਦਾ ਹਿੱਸਾ ਵੀ ਪਾਉਂਦੇ ਨੇ ਭਾਵੇਂ ਉਹਨਾਂ ਦੇ ਡੇ ਟੂ ਡੇ ਜ਼ਿੰਦਗੀ ਦੇ ਵਿੱਚ ਉਹ ਕਿਵੇਂ ਬਾਕੀਆਂ ਨੂੰ ਵੀ ਉਸ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਨੇ। ਕਈ ਵਾਰ ਦੂਸਰਿਆਂ ਦਾ ਕ੍ਰਿਟਿਸਿਜ਼ਮ ਵੀ ਤੁਸੀਂ ਸਹਿੰਦੇ ਹੋ, ਨੈਗੇਟਿਵਿਟੀ ਵੀ ਦੇਖਦੇ ਹੋ ਪਰ ਤੁਸੀਂ ਦਲੀਲ ਦੇ ਨਾਲ ਔਰ ਪੂਰੀ ਕਨਵਿਕਸ਼ਨ ਦੇ ਨਾਲ ਦੂਸਰਿਆਂ ਨੂੰ ਆਪਣੇ ਕਾਜ਼ ਦੇ ਨਾਲ ਮੁਤਾਸਰ ਕਰਦੇ ਹੋ, ਉਹਨਾਂ ਨੂੰ ਜਿਹੜਾ ਆਪਣਾ ਸਮਰਥਕ ਬਣਾਉਂਦੇ ਹੋ। ਸੋ ਅਸੀਂ ਵੀਰ ਭੁਪਿੰਦਰ ਸਿੰਘ ਉਹਨਾਂ ਦੇ ਲਈ ਜਿਹੜਾ ਅਰਦਾਸ ਵੀ ਕਰਦੇ ਹਾਂ ਔਰ ਉਹਨਾਂ ਦੀ ਕਾਮਯਾਬੀ ਲਈ ਵੀ ਜਿਹੜਾ ਅਸੀਂ ਦੁਆ ਗੋ ਹਾਂ ਜੀ। ਦੇਖੋ ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਪ੍ਰੈਜ਼ੀਡੈਂਟ ਟਰੰਪ ਨੇ ਫੌਕਸ
ਨਿਊਜ਼ ਤੋਂ ਪਹਿਲਾਂ ਨਿਊਯਾਰਕ ਪੋਸਟ ਨੂੰ ਇੰਟਰਵਿਊ ਦਿੱਤਾ, ਬਾਅਦ 'ਚ ਉਹਨਾਂ ਨੇ ਟਰੂਥ ਸੋਸ਼ਲ 'ਤੇ ਵੀ ਪਾਇਆ ਸੀ ਔਰ ਉਹਨਾਂ ਨੇ ਇਹ ਕਿਹਾ ਸੀ ਕਿ ਵੀ ਈਰਾਨ ਡੈਸਪਰੇਟ ਹੈ ਦੁਬਾਰਾ ਗੱਲਬਾਤ ਸ਼ੁਰੂ ਕਰਨ ਦੇ ਲਈ ਔਰ ਉਹਨੂੰ ਨਿਊਯਾਰਕ ਪੋਸਟ ਵਾਲਿਆਂ ਨੂੰ ਕਿਹਾ ਸੀ ਕਿ ਤੂੰ ਚੱਲ ਇਸਲਾਮਾਬਾਦ ਵੱਲ ਦੇਖ ਉੱਧਰ, ਕਿਉਂਕਿ ਅਗਲੇ 2 ਦਿਨ ਦੇ ਵਿੱਚ ਜਿਹੜੀ ਹੈ ਉਹ ਜਿਹੜਾ ਕੁਛ ਨਾ ਕੁਛ ਹੋਣ ਜਾ ਰਿਹਾ। ਸੋ ਜ਼ਾਹਰ ਹੈ ਕਿ ਵੀ ਇੱਕ ਪਾਸੇ ਜਿਹੜਾ ਦੁਨੀਆ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਇਹ ਈਰਾਨ ਕਨਫਲਿਕਟ ਮਹਿਜ਼ ਇਸ ਕਿਸਮ ਦਾ ਨਹੀਂ ਹੈ, ਹਾਲਾਂਕਿ ਯੂਕਰੇਨ ਦੇ ਵਿੱਚ ਪਿਛਲੇ 4 ਸਾਲ ਤੋਂ ਲੜਾਈ ਚੱਲ ਰਹੀ ਹੈ, ਥੋੜ੍ਹਾ ਬਹੁਤ ਪ੍ਰਭਾਵ ਸ਼ੁਰੂ ਦੇ ਵਿੱਚ ਹੋਇਆ, ਲੇਕਿਨ ਉਹ ਇਕਨੋਮੀ ਨੂੰ ਪ੍ਰਭਾਵਿਤ ਕੀਤਾ ਉਸਨੇ। ਲੇਕਿਨ ਅਸੀਂ ਇਹ ਦੇਖਦੇ ਹਾਂ ਕਿ ਵੀ ਇਹ ਈਰਾਨ ਕਨਫਲਿਕਟ ਜਿਹੜਾ 40 ਦਿਨਾਂ ਬਾਅਦ 2 ਹਫ਼ਤੇ ਦਾ ਜਿਹੜਾ ਹੈ ਉਹ ਸੀਜ਼ਫਾਇਰ ਹੋਇਆ, ਜਿਹੜਾ ਸੀਜ਼ਫਾਇਰ 22 ਅਪ੍ਰੈਲ ਨੂੰ ਖ਼ਤਮ ਹੋ ਜਾਣਾ ਔਰ ਇਸ ਸੀਜ਼ਫਾਇਰ ਨੂੰ ਲਿਆਉਣ ਦੇ ਵਿੱਚ ਵੀ ਔਰ ਫਿਰ ਇਸ ਸੀਜ਼ਫਾਇਰ ਦੇ ਦੌਰਾਨ ਪਹਿਲੇ ਗੇੜ ਦੀ ਗੱਲਬਾਤ ਜਿਸ ਨੂੰ ਇਸਲਾਮਾਬਾਦ ਡਾਇਲੋਗ ਕਿਹਾ ਜਾਂਦਾ ਹੈ, ਉਸ ਦੇ ਵਿੱਚ ਪਾਕਿਸਤਾਨ ਨੇ ਬਹੁਤ ਵੱਡਾ ਰੋਲ ਅਦਾ ਕੀਤਾ। 21 ਘੰਟੇ ਦਾ ਮੈਰਾਥਨ ਸੈਸ਼ਨ ਜਿਸ ਦੌਰਾਨ ਜਿਹੜਾ ਹਾਲਾਂਕਿ ਈਰਾਨੀ ਡੈਲੀਗੇਸ਼ਨ ਨੇ ਤਾਂ ਬੈਕ ਐਂਡ ਫੋਰਥ ਨਹੀਂ ਕੀਤਾ, ਉਹਨਾਂ ਦਾ ਤਾਂ ਪੂਰਾ ਕੰਪੀਟੈਂਟ ਡੈਲੀਗੇਸ਼ਨ ਆਇਆ ਹੋਇਆ ਸੀ, ਲੇਕਿਨ ਦੂਸਰੇ ਪਾਸੇ ਬੇਸ਼ੱਕ ਜਿਹੜੇ ਨੇ ਮਿਸਟਰ ਕੁਸ਼ਨਰ ਵੀ ਔਰ ਵਿਟਕੌਫ ਵੀ ਜਿਹੜੇ 2 ਟਰਸਟਵਰਦੀ ਪ੍ਰੈਜ਼ੀਡੈਂਟ ਟਰੰਪ ਦੇ ਨੇ, ਇੱਕ ਸਨ ਇਨ ਲਾਅ ਇੱਕ ਉਹਨਾਂ ਦਾ ਪਾਰਟਨਰ ਹੈ, ਪਰ JD ਵੈਂਸ ਵਾਈਸ ਪ੍ਰੈਜ਼ੀਡੈਂਟ ਜਿਨ੍ਹਾਂ ਨੇ ਇਸ ਸਾਰੇ ਨੂੰ ਲੀਡ ਕੀਤਾ ਔਰ JD ਵੈਂਸ ਉਹਨਾਂ ਦਾ ਆਪਣਾ ਵੀ ਇਹ ਕਹਿਣਾ ਸੀ ਕਿ ਉਹ ਸਾਰੇ ਪੀਰੀਅਡ 'ਚ 21 ਜਾਂ 22 ਘੰਟੇ ਦੀ ਗੁਫ਼ਤਗੂ ਦੇ ਦੌਰਾਨ 11 ਵਾਰ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਜਿਹੜਾ ਹੈ ਉਹ ਕਾਲ ਕੀਤਾ। ਸੋ ਜ਼ਾਹਰ ਹੈ ਕਿ ਵੀ ਇੱਕ ਹੁੰਦਾ ਕਿ ਤੁਸੀਂ ਵਿਦ ਆਲ ਅਥਾਰਟੀ ਆਉਂਦੇ ਹੋ, ਇੱਕ ਹੁੰਦਾ ਕਿ ਵੀ ਤੁਸੀਂ ਹੈਂਗ ਕਰ ਰਹੇ ਹੁੰਦੇ ਹੋ। ਲੇਕਿਨ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਵੀ ਜਿੱਥੇ 47 ਸਾਲਾਂ ਬਾਅਦ 47 ਸਾਲਾਂ ਦਾ ਇੱਕ ਦੂਸਰੇ ਪ੍ਰਤੀ ਇਸ ਕਿਸਮ ਦਾ ਈਰਾਨ 'ਚੋਂ ਨਾਅਰੇ ਨਿਕਲ ਰਹੇ ਹੋਣ, ਡੈਥ ਟੂ ਅਮਰੀਕਾ ਔਰ ਅਮਰੀਕਾ ਵੱਡਾ ਸ਼ੈਤਾਨ ਔਰ ਰਸ਼ੀਆ ਸੋਵੀਅਤ ਯੂਨੀਅਨ ਛੋਟਾ ਸ਼ੈਤਾਨ, ਤੇ ਅਮਰੀਕਾ ਨੇ ਜੋ ਕੁਛ ਈਰਾਨ ਨਾਲ ਇਹਨਾਂ 47 ਸਾਲਾਂ 'ਚ ਸੈਂਕਸ਼ਨਸ ਤੋਂ ਲੈ ਕੇ ਫਿਰ ਪਿਛਲੇ ਵਰੇ ਮਈ ਮਹੀਨੇ ਦੇ ਵਿੱਚ 12 ਰੋਜ਼ਾ ਜੰਗ ਜਿਹੜੀ ਅਗੇਨ ਇਜ਼ਰਾਈਲ ਨੇ ਇਨੀਸ਼ੀਏਟ ਕਰਵਾਈ ਔਰ ਹੁਣ ਇਹਨਾਂ 40 ਦਿਨਾਂ ਦੇ ਵਿੱਚ ਜਿਹੜੀ ਤਬਾਹੀ ਕੀਤੀ ਹੈ, ਇਹ ਬਹੁਤ ਵੱਡੀ ਗੱਲ ਸੀ ਕਿ ਦੋਨਾਂ ਨੂੰ ਆਮੋ ਸਾਹਮਣੇ ਬਿਠਾ ਦੇਣ। ਔਰ ਹੁਣ ਜਦੋਂ ਅਸੀਂ ਦੂਸਰੇ ਦੌਰ ਦੀ ਗੱਲਬਾਤ ਦੀ ਗੱਲ ਕਰਦੇ ਹਾਂ, ਕਿਉਂਕਿ ਪਹਿਲੇ ਵੇਲੇ ਵੀ ਜਿਸ ਤੇਜ਼ੀ ਦੇ ਨਾਲ ਜਿਹੜਾ ਉਹ ਨੇੜਤਾ ਹੋਈ ਔਰ ਬੇਸ਼ੱਕ ਇਹਦੇ 'ਚ ਥੋੜ੍ਹੀ ਬਹੁਤ ਇਸ ਨੂੰ ਹਿਕਅਪ ਤਾਂ ਨਹੀਂ ਮੈਂ ਕਹਾਂਗਾ, ਕਿਤੇ ਡਿਸਆਨੈਸਟੀ ਵੀ ਹੈ, ਕਿਉਂਕਿ ਈਰਾਨ ਦੇ 10 ਨੁਕਾਤੀ ਪ੍ਰੋਗਰਾਮ ਦੇ ਉੱਤੇ ਹੀ ਗੱਲਬਾਤ ਦਾ ਆਧਾਰ ਬਣਿਆ ਸੀ, ਲੇਕਿਨ ਫਿਰ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਬੀਬੀ ਨੇ ਕਿਹਾ ਕਿ ਜੀ ਨਹੀਂ, ਉਹ 10 ਨੁਕਤੇ ਤਾਂ ਜਿਹੜੇ ਨੇ ਉਹਨਾਂ ਵਾਲਾ ਪੇਪਰ ਤਾਂ ਅਸੀਂ ਡਸਟਬਿਨ 'ਚ ਸੁੱਟ ਦਿੱਤਾ ਸੀ। ਇਹ ਵੀ ਪੋਸਚਰਿੰਗ ਹੀ ਹੁੰਦੀ ਹੈ, ਕਿਉਂਕਿ ਇਨ ਦਾ ਐਂਡ ਆਫ ਦਾ ਡੇ ਗੱਲਾਂ ਬਾਤਾਂ 'ਚੋਂ ਜੇ ਪ੍ਰੈਜ਼ੀਡੈਂਟ ਟਰੰਪ ਇਹ ਪੋਜੀਸ਼ਨ ਲੈਂਦੇ ਨੇ ਜੀ ਕਿ ਰਿਜੀਮ ਚੇਂਜ ਤਾਂ ਹੋ ਗਿਆ, ਉਹ ਅਚੀਵ ਅਸੀਂ ਕਰ ਲਿਆ, ਜਦੋਂ ਕਿ ਹੁਣ ਈਰਾਨ ਦੇ ਵਿੱਚ ਮੋਸਾਦ ਦਾ ਜਿਹੜਾ ਇਜ਼ਰਾਈਲ ਦੇ ਵਿੱਚ ਮੋਸਾਦ ਦਾ ਚੀਫ ਕੱਲ੍ਹ ਕਹਿ ਰਿਹਾ ਸੀ ਕਿ ਅਜੇ ਰਿਜੀਮ ਚੇਂਜ ਨਹੀਂ ਹੋਇਆ। ਸੋ ਇਹ ਵੀ ਇੱਕ ਪਾਸੇ ਮੈਂ ਨਾ ਮਾਨੂ ਦੇ ਥੱਲੇ ਇਜ਼ਰਾਈਲ ਆਪਣਾ ਰੋਲ ਅਦਾ ਕਰ ਰਿਹਾ ਔਰ ਇਹੀ ਕਾਰਨ ਹੈ ਕਿ ਇੱਕ 2 ਹਫ਼ਤੇ ਦਾ ਜਿਹੜਾ ਕੰਪੈਕਟ ਡਾਇਲੋਗ ਤੋਂ ਬਾਅਦ ਸੀਜ਼ਫਾਇਰ ਸੀ, ਲਬਨਾਨ ਉਸ ਦਾ ਹਿੱਸਾ ਸੀ, ਪਰ ਪਹਿਲਾਂ ਇਜ਼ਰਾਈਲ ਨੇ ਕਿਹਾ ਕਿ ਜੀ ਉਹਨੇ ਤਾਬੜਤੋੜ ਹਮਲੇ ਕਰਕੇ ਇੱਕ ਦਿਨ 'ਚ 300 ਮਾਰਤਾ ਲਬਨਾਨ 'ਚ, ਫਿਰ ਜਿਹੜੇ ਨੇ 1200 ਤੋਂ ਜ਼ਿਆਦਾ ਜ਼ਖਮੀ ਕਰ ਦਿੱਤੇ ਔਰ ਸਿਵਿਲੀਅਨਸ ਮੈਜੋਰਿਟੀ ਉਹਨਾਂ ਜਰਨਲਿਸਟ ਵੀ, ਈਵਨ ਪੈਰਾਮੈਡਿਕਸ ਵੀ, ਛੋਟੀ ਇੱਕ ਟੌਡਲਰ ਬੱਚੀ ਵੀ, ਔਰ ਫਿਰ ਅਮਰੀਕਾ ਨੇ ਵੀ ਕਹਿ ਦਿੱਤਾ ਕਿ ਨਹੀਂ ਇਹ ਜਿਹੜਾ ਉਹ ਲਬਨਾਨ ਇਹ ਸਾਰੇ ਤੋਂ ਬਾਹਰ ਸੀ। ਲੇਕਿਨ ਇਸ ਸਭ ਦੇ ਬਾਵਜੂਦ ਜਿਹੜਾ ਸੀਜ਼ਫਾਇਰ ਉਹ ਇਸ ਲਈ ਹੋਲਡ ਕਰ ਰਿਹਾ ਕਿਉਂਕਿ ਦੋਨੋਂ ਧਿਰਾਂ ਨੂੰ ਇਹ ਪਤਾ ਹੈ ਕਿ ਇਨ ਦਾ ਐਂਡ ਆਫ ਦਾ ਡੇ ਇਸ ਸਾਰੇ 'ਚੋਂ ਕੋਈ ਜੇਤੂ ਹੋ ਕੇ ਨਹੀਂ ਨਿਕਲੇਗਾ। ਹਾਂ, ਤੁਸੀਂ ਆਪੋ ਆਪਣੇ ਲੋਕਾਂ ਨੂੰ ਜਿਹੜਾ ਉਹ ਸੰਤੁਸ਼ਟ ਕਰਨ ਦੇ ਲਈ ਇੱਕ ਦੀ ਤਬਾਹੀ ਜਾਂ ਦੂਸਰੇ ਦੀ, ਹਾਲਾਂਕਿ ਅਮਰੀਕਾ ਨੇ ਇਹਦੇ ਬਾਵਜੂਦ ਕਿ ਜਿਹੜਾ ਈਰਾਨ ਨੇ ਸਟ੍ਰੇਟ ਆਫ ਹਾਰਮੂਜ਼ ਦੇ ਵਿੱਚ ਜਿਹੜਾ ਉਹ ਬਲੌਕੇਡ ਕੀਤਾ ਹੋਇਆ ਕਿ ਭਾਈ ਦਿਓ ਟੈਕਸ ਦਿਓ ਤੇ ਅੱਗੇ ਜਾਓ, ਉਹਨੇ ਅੱਗੋਂ
ਘੇਰੇ ਦਾ ਵੀ ਘੇਰਾ ਪਾ ਦਿੱਤਾ ਹੈ ਬਿਲਕੁਲ। ਔਰ ਦਾਅਵਾ ਅਮਰੀਕਾ ਦਾ ਕਿ 48 ਘੰਟੇ 'ਚ ਉੱਥੋਂ ਕੁਝ ਨਹੀਂ ਗਿਆ ਹੈ, ਕੋਈ ਸ਼ਿਪ ਨਹੀਂ ਲੰਘਣ ਦਿੱਤੀ ਹੈ। ਔਰ ਇਸ ਨੂੰ ਵੀ ਦਾਅਵਾ ਕੀਤਾ ਜਾ ਰਿਹਾ ਹੈ ਜਿਹੜਾ ਹੈ ਅਮਰੀਕਨ ਸੋਰਸਿਸ ਵੱਲੋਂ ਕਿ ਇਹ ਇੰਨਾ ਕੁ ਟਾਈਟ ਹੋਇਆ ਕਿ ਈਰਾਨ ਦੀ ਬਾਂਹ ਹੋ ਗਈ ਹੈ, ਇਸ ਲਈ ਉਹ ਜਿਹੜਾ ਈਰਾਨ ਦੁਬਾਰਾ ਗੱਲਬਾਤ ਦੀ ਟੇਬਲ ਦੇ ਉੱਤੇ ਆਇਆ। ਸੋ ਦੋ ਗੱਲਾਂ ਨੇ, ਇੱਕ ਤਾਂ ਇਹਨੂੰ ਅਸੀਂ ਪੋਸਚਰਿੰਗ ਕਹਿੰਦੇ ਹਾਂ, ਜਦੋਂ ਤੁਸੀਂ ਨੈਗੋਸ਼ੀਏਸ਼ਨ ਟੇਬਲ ਤੇ ਬੈਠਦੇ ਹੋ, ਤੁਸੀਂ ਜਿਵੇਂ ਸੰਤ ਪਿੰਡਾਂ ਵਾਲੇ ਜਿਹੜੇ ਨੇ ਉਹ ਲਾਈਟਰ ਮੂਡ ਦੇ ਵਿੱਚ ਹੁੰਦੇ ਆ। ਇੱਕ ਵਾਰ ਗੁਰੂ ਨਾਨਕ ਨਿਵਾਸ ਤੇ ਬਹੁਤ ਸਾਰੇ ਆਏ ਔਰ ਉਹ ਕਹਿਣ ਲੱਗੇ ਕਿ ਜੀ ਅਸੀਂ ਜਿਹੜਾ ਉਹ ਬੰਦੂਕ ਦਾ ਲਾਇਸੈਂਸ ਅਪਲਾਈ ਕਰਦੇ ਹਾਂ ਤੇ ਸਾਨੂੰ ਤਾਂ ਉਹ ਜਿਹੜੇ ਨੇ ਅਲਾਉ ਹੀ ਨਹੀਂ ਕਰਦੇ ਹੈ ਨਾ ਜੀ, ਉਹ ਡਿਨਾਈ ਕਰ ਰਹੇ ਨੇ। ਸੰਤਾਂ ਨੇ ਕਿਹਾ ਕਿ ਵੀ ਤੁਸੀਂ ਬੰਦੂਕ ਦਾ ਨਾ ਅਪਲਾਈ ਕਰੋ ਲਾਇਸੈਂਸ, ਤੋਪ ਦਾ ਕਰੋ। ਉਹ ਕਹਿੰਦੇ ਜੀ ਤੋਪ ਦਾ, ਕਹਿੰਦੇ ਹਾਂ ਤੋਪ ਦਾ ਕਰੋਗੇ ਸ਼ਾਇਦ ਬੰਦੂਕ ਦਾ ਮਿਲ ਹੀ ਜਾਏ। ਫਿਰ ਉਹਨਾਂ ਨੇ ਜਦੋਂ ਸੈਕੰਡ ਕਮੈਂਟ 'ਚ ਕੀਤਾ, ਉਹਨਾਂ ਨੇ ਕਿਹਾ ਕਿ ਭਾਈ ਤੁਹਾਨੂੰ ਲੋੜ ਹੀ ਨਹੀਂ ਲਾਇਸੈਂਸ ਲਈ ਅਪਲਾਈ ਕਰਨ ਦੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹੜੇ ਔਰੰਗਜ਼ੇਬ ਤੋਂ ਜਿਹੜਾ ਹਥਿਆਰਾਂ ਦੇ ਲਾਇਸੈਂਸ ਲਏ ਸੀ। ਸੋ ਇਹ ਉਹਨਾਂ ਦਾ ਇੱਕ ਆਪਣਾ ਸਟਾਈਲ ਸੀ ਗੱਲ ਕਹਿਣ ਦਾ। ਪਰ ਇਹ ਇੱਕ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਵੀ ਤੁਸੀਂ ਜਦੋਂ ਮੁਤਾਲਬਾ ਚਾਹੁੰਦੇ ਹੋ ਕਿ ਗੱਲ ਕਿਹਦੇ ਤੇ ਜਾ ਕੇ ਨਿਬੜੇ, ਉਸ ਜੇ ਤੁਸੀਂ ਪਹਿਲਾਂ ਹੀ ਆਪਣਾ ਕਲੇਮ ਘੱਟ ਕੀਤਾ ਹੈ ਤੇ ਨੈਗੋਸ਼ੀਏਸ਼ਨ ਦੇ ਵਿੱਚ ਉਹ ਹੋਰ ਘੱਟ ਹੋਏਗਾ। ਸੋ ਇਹਨੂੰ ਅਸੀਂ ਸਮਝ ਸਕਦੇ ਹਾਂ। ਹੁਣ ਦੂਸਰਾ ਪਾਰਟ, ਕੌਣ ਐਗਰੀ ਕਰ ਰਿਹਾ ਹੈ, ਕੌਣ ਨਹੀਂ ਕਰ ਰਿਹਾ ਹੈ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਇਜ਼ਰਾਈਲ ਜਿਹੜਾ ਹੈ ਉਹ ਸਪੋਇਲਰ ਹੈ। ਪਹਿਲੀ ਗੱਲ, ਬਾਅਦ 'ਚੋਂ ਬੇਸ਼ੱਕ ਇਵੇਂ ਹੀ ਹੋਣਾ ਸੀ ਜੋ ਹੋਇਆ, ਕਿਉਂਕਿ 47 ਸਾਲਾਂ ਦੇ ਜਿਹੜੇ ਵਿਰੋਧ ਨੇ ਔਰ ਇੱਕ ਦੂਸਰੇ ਪ੍ਰਤੀ ਇੰਨੀ ਹੌਸਟਿਲਿਟੀ ਆ ਉਹ। ਲੇਕਿਨ ਜੇ ਨੀਅਤ ਬਣ ਜਾਏ ਜਾਂ ਦੂਸਰਾ ਹੋ ਜਾਏ, ਕਿਉਂਕਿ JD ਵੈਂਸ ਦਾ ਆਪਣਾ ਜਿਹੜਾ ਉਸ ਦਾ ਰੈਪੂਟੇਸ਼ਨ ਵੀ ਦਾਅ 'ਤੇ ਸੀ। ਹਾਲਾਂਕਿ ਇਸ ਨੂੰ ਅੱਡ-ਅੱਡ ਹਲਕਿਆਂ ਵੱਲੋਂ ਇਵੇਂ ਵੀ ਦੇਖਿਆ ਜਾ ਰਿਹਾ ਹੈ ਕਿ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਦੀ ਤਾਂ ਲਾਸਟ ਟਰਮ ਹੈ, ਇਹ 2 ਟਰਮ ਹੀ ਕੋਈ ਅਮਰੀਕਨ ਪ੍ਰੈਜ਼ੀਡੈਂਟ ਬਣ ਸਕਦਾ ਹੈ, ਕਿ ਮਾਰਕੋ ਰੂਬੀਓ ਜਿਹੜੇ ਸੈਕਟਰੀ ਆਫ ਸਟੇਟ ਨੇ ਔਰ JD ਵੈਂਸ, ਇਹ ਦੋਨਾਂ ਦੇ ਵਿੱਚ ਵੀ ਕਿਉਂਕਿ ਰਿਪਬਲਿਕਨ ਹੀ ਨੇ ਦੋਨੋਂ, ਕਿ ਨੈਕਸਟ ਪ੍ਰੈਜ਼ੀਡੈਂਸੀ ਦੇ ਲਈ ਕੰਪੀਟੀਸ਼ਨ ਹੈ। ਔਰ ਇਹ ਵੀ ਕਿਹਾ ਗਿਆ, ਫਾਈਨੈਂਸ਼ੀਅਲ ਟਾਈਮਜ਼ ਨੇ ਸਟੋਰੀ ਕੀਤੀ ਹੈ ਕਿ JD ਵੈਂਸ ਨੂੰ ਛਾਂਗ ਦਿੱਤਾ ਕਿਉਂਕਿ ਮਾਰਕੋ ਰੂਬੀਓ ਜਿਹੜਾ ਉਹ ਟਰੰਪ ਦੇ ਨਾਲ ਗੋਲਫ ਖੇਡ ਰਿਹਾ ਸੀ ਤੇ ਇਧਰ ਜਿਹੜਾ ਜੇ ਕੋਈ ਗੱਲਬਾਤ ਅੱਗੇ ਸਿਰੇ ਨਹੀਂ ਚੜੀ ਤੇ ਫੇਲਿਅਰ ਦਾ ਜਿਹੜਾ ਹਿੱਸਾ ਹੈ ਉਹ ਉਹਦੇ ਹਿੱਸੇ ਜਿਹੜਾ ਮਿਸਟਰ ਵੈਂਸ ਦੇ ਆਉਂਦਾ। ਇੰਡੀਅਨ ਆਪਣੇ ਕੰਮ ਲੱਗੇ ਹੋਏ ਸੀ ਜਾਂ ਲੱਗੇ ਹੋਏ ਨੇ ਕਿ ਜੀ ਪਾਕਿਸਤਾਨ ਫੇਲ ਹੋ ਗਿਆ ਜਾਂ ਦੂਸਰਾ, ਉਸ ਸਾਰੇ ਦੇ। ਹੁਣ ਜਦੋਂ ਅਸੀਂ ਕੱਲ ਵੀ ਗੱਲ ਕੀਤੀ ਕਿ ਵੀ ਪ੍ਰੈਜ਼ੀਡੈਂਟ ਟਰੰਪ ਨੇ 2 ਦਿਨ ਦਾ ਕਿਹਾ, ਫਿਰ ਕੁਛ ਹਲਕਿਆਂ 'ਚ ਆਇਆ ਕਿ ਵੀ ਇਹ ਜਿਹੜਾ ਲੰਬਾ ਵੀ ਹੋ ਸਕਦਾ ਹੈ, ਕੁਛ ਹੋਰ ਦਿਨ ਵੀ ਲੱਗ ਸਕਦੇ ਨੇ। ਔਰ ਈਰਾਨ ਨੇ ਵੀ ਆਪਣੀ ਪੋਸਚਰਿੰਗ ਜਿਹੜੀ ਹੈ ਇਹ ਅਮਰੀਕਾ ਨੂੰ ਕਿਹਾ ਕਿ ਵੀ ਜੇ ਤੁਸੀਂ ਬਲੌਕੇਡ ਨਾ ਚੁੱਕਿਆ ਤੇ ਅਸੀਂ ਰੈੱਡ ਸੀ ਦੇ ਵਿੱਚ ਵੀ ਔਰ ਪਰਸ਼ੀਅਨ ਗਲਫ ਦੇ ਵਿੱਚ ਵੀ ਜਿਹੜਾ ਦੂਸਰੇ ਪਾਸੇ ਓਮਾਨ ਹੈ ਜਾਂ ਦੂਜੇ, ਉਹਦੇ ਤੇ ਅਸੀਂ ਜਿਹੜਾ ਉਹ ਮਿਜ਼ਾਈਲ ਔਰ ਡਰੋਨ ਹਮਲੇ ਸ਼ੁਰੂ ਕਰ ਦੇਵਾਂਗੇ। ਉਧਰੋਂ ਜਿਹੜੀ ਈਰਾਨ ਦੀ ਪ੍ਰੌਕਸੀ ਹੁਤੀ ਨੇ ਰੈੱਡ ਸੀ ਉੱਥੇ ਬੈਠੇ ਹੋਏ ਯਮਨ ਦੇ ਵਿੱਚ, ਉਹਨਾਂ ਨੇ ਵੀ ਬਲੌਕੇਡ ਦੀ ਗੱਲ ਕੀਤੀ ਹੈ। ਇਧਰ ਪ੍ਰੈਜ਼ੀਡੈਂਟ ਟਰੰਪ ਨੇ ਅਗੇਨ ਇਹ ਕਿਹਾ ਕਿ ਵੀ ਅਸੀਂ ਚਾਹੀਏ ਤਾਂ ਇੱਕ ਰਾਤ ਦੇ ਵਿੱਚ ਸਾਰਾ ਈਰਾਨ ਦਾ ਸਫਾਇਆ ਕਰ ਦਈਏ। ਸੋ ਪਹਿਲਾਂ ਤਾਂ ਮੈਂ ਇਹਨਾਂ ਦੀ ਪੋਸਚਰਿੰਗ ਦੀ ਗੱਲ ਕਰ ਲਾਂ ਕਿ ਵੀ, ਔਰ ਦੂਸਰੇ ਪਾਸੇ ਪ੍ਰੈਜ਼ੀਡੈਂਟ ਟਰੰਪ ਨੇ ਈਵਨ ਚਾਈਨਾ ਨੂੰ ਵੀ ਕਿਹਾ ਕਿ ਜੀ ਮਤ ਹਥਿਆਰ ਦਿਓ ਈਰਾਨ ਨੂੰ, ਔਰ ਨਾਲ ਹੀ ਕਿਹਾ ਵੀ ਚਾਈਨਾ ਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਕਿ ਵੀ ਅਸੀਂ ਜਿਹੜਾ ਹੁਣ ਜਿਹੜਾ ਇਹ ਹੈ ਸਟ੍ਰੇਟ ਆਫ ਹਾਰਮੂਜ਼ ਸਭ ਦੇ ਲਈ ਖੋਲ੍ਹ ਦਿੱਤਾ ਹੈ। ਹੁਣ ਜਿਹੜਾ ਲੇਟੈਸਟ ਬੁੱਧਵਾਰ ਦੀ ਅਸੀਂ ਜਦੋਂ ਗੱਲ ਕਰ ਰਹੇ ਹਾਂ, ਅੱਜ ਵੈਨਸਡੇ ਹੈ ਔਰ ਅੱਜ ਹੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ ਫੌਕਸ ਬਿਜ਼ਨਸ ਦੇ ਨਾਲ ਇੰਟਰਵਿਊ ਹੈ, ਉਸ ਨੂੰ ਜਿਹੜਾ ਮੀਡੀਆ ਨੇ ਜਿਹੜਾ ਉਹਦੀ ਹੈਡਲਾਈਨ ਬਣਾਈ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਵੀ ਵਾਰ ਕਲੋਜ਼ ਟੂ ਓਵਰ, ਕਿ ਖਤਮ ਹੋਣ ਦੇ ਨੇੜੇ ਹੈ। ਔਰ ਇਹ ਉਹਨਾਂ ਨੇ ਕਿਹਾ ਜੀ ਵੈਰੀ ਕਲੋਜ਼ ਟੂ ਓਵਰ। ਔਰ ਇਸ ਦੇ ਲਈ ਈਵਨ ਜਿਹੜਾ ਮੀਡੀਆ ਨੇ ਸਾਰਿਆਂ ਨੇ ਰਿਪੋਰਟ ਕੀਤਾ ਹੈ ਕਿ ਫੀਲਡ ਮਾਰਸ਼ਲ ਆਸਮ ਮੁਨੀਰ ਪਾਕਿਸਤਾਨ ਦੇ ਫੌਜੀ ਮੁਖੀ ਵੀ ਨੇ ਜਿਹੜੇ, ਉਹ ਇੱਕ ਹਾਈ ਲੈਵਲ ਡੈਲੀਗੇਸ਼ਨ ਜਿਹਦੇ 'ਚ ਹੋਮ ਮਿਨਿਸਟਰ ਵੀ ਸ਼ਾਮਲ ਨੇ, ਉਹਦੇ ਨਾਲ ਤਹਿਰਾਨ ਪਹੁੰਚ ਗਏ ਨੇ। ਉੱਥੇ ਉਹਨਾਂ ਦਾ ਈਰਾਨ ਦੀਆਂ ਅਥਾਰਟੀਜ਼ ਵੱਲੋਂ ਸਵਾਗਤ ਕੀਤਾ ਗਿਆ, ਕਿਉਂਕਿ ਜਦੋਂ ਪਹਿਲਾਂ ਕੱਲ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਕਿ ਜੀ 2 ਦਿਨਾਂ 'ਚ ਸ਼ੁਰੂ ਹੋਏਗਾ, ਈਰਾਨ ਨੇ ਕਿਹਾ ਸੀ ਕਿ ਸਾਨੂੰ ਕੋਈ ਪਤਾ ਨਹੀਂ ਹੈ, ਸਾਡੇ ਨਾਲ ਕੋਈ ਰਾਬਤਾ ਨਹੀਂ। ਲੇਕਿਨ
ਇਸ ਤੋਂ ਜ਼ਾਹਰ ਹੈ ਕਿ ਜੇ ਆਸਮ ਮੁਨੀਰ ਉੱਥੇ ਪਹੁੰਚੇ ਨੇ ਤੇ ਆਲਰੇਡੀ ਇਸ ਦੇ ਉੱਤੇ ਕਾਫੀ ਗੰਭੀਰਤਾ ਦੇ ਨਾਲ ਕੰਮ ਹੋ ਰਿਹਾ। ਜੀ ਫੌਕਸ ਬਿਜ਼ਨਸ ਨੂੰ ਟਰੰਪ ਦਾ ਜਿਹੜਾ ਇੰਟਰਵਿਊ ਹੈ ਉਸ ਨੂੰ ਮੀਡੀਆ ਨੇ ਕੋਟ ਕੀਤਾ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਈਰਾਨ ਹੈਡ ਬੀਨ ਹਿਟ ਵੈਰੀ ਹਾਰਡ ਐਂਡ ਵਾਰਨਡ ਦੈਟ US ਫੋਰਸਿਸ ਕੁਡ ਟੇਕ ਆਊਟ every one of their bridges and power plants in 1 hour। ਹੁਣ ਇਹ ਹੈ ਪੋਸਚਰਿੰਗ। ਉਹਨਾਂ ਨੇ ਕਿਹਾ ਜੀ ਈਰਾਨ ਦਾ ਅਸੀਂ ਜਿਹੜਾ ਉਹ ਤੱਪੜ ਰੋਲ ਦਿੱਤਾ ਨੇ, ਹੁਣ ਅਸੀਂ ਜਿਹੜਾ ਜੇ ਚਾਹੀਏ ਤਾਂ 1 ਘੰਟੇ ਦੇ ਵਿੱਚ ਉਹਨਾਂ ਦੇ ਸਾਰੇ ਪਾਵਰ ਪਲਾਂਟ ਔਰ ਉਹਨਾਂ ਦੇ ਪੁਲ ਉਡਾ ਦਈਏ। ਅੱਛਾ ਇਫ ਨੈਗੋਸ਼ੀਏਸ਼ਨਸ ਫੇਲਡ, ਕਿ ਜੇ ਗੱਲਬਾਤ ਫੇਲ ਹੋਈ, ਆਈ ਥਿੰਕ ਦੇ ਵਾਂਟ ਟੂ ਮੇਕ ਅ ਡੀਲ ਵੈਰੀ ਬੈਡਲੀ। ਇਹ ਉਹਨਾਂ ਨੇ ਕਿਹਾ ਅਸੀਂ ਉਡਾ ਸਕਦੇ ਹਾਂ ਜੇ ਗੱਲਬਾਤ ਖਤਮ ਹੋਈ, ਕਿਸੇ ਕੰਢੇ ਨਾ ਲੱਗੀ। ਪਰ ਉਹਨਾਂ ਨੇ ਕਿਹਾ ਜੀ ਉਹ ਬੜੇ ਜਿਹੜੇ ਨੇ ਤੜਫ ਰਹੇ ਨੇ ਨੈਗੋਸ਼ੀਏਸ਼ਨ ਕਰਕੇ ਜਿਹੜਾ ਸਮਝੌਤਾ ਕਰਨ ਦੇ ਲਈ। ਔਰ ਇਹਨਾਂ ਨੇ ਕਿਹਾ ਕਿ ਵੀ ਇਸ ਲਈ ਜਿਹੜਾ ਸੈਕੰਡ ਰਾਊਂਡ ਹੈ ਗੱਲਬਾਤ ਦਾ ਉਹ ਜਿਹੜਾ ਉਹ ਕਿਸੇ ਵੇਲੇ ਵੀ ਸ਼ੁਰੂ ਹੋ ਸਕਦਾ, ਕਿਉਂਕਿ ਅਸੀਂ ਜਿਵੇਂ ਜ਼ਿਕਰ ਕੀਤਾ ਕਿ ਵੀ 22 ਅਪ੍ਰੈਲ ਨੂੰ ਜਿਹੜਾ ਸੀਜ਼ ਫਾਇਰ ਐਕਸਪਾਇਰ ਹੋ ਰਿਹਾ। ਔਰ ਇਸ ਦੇ ਉੱਤੇ ਈਵਨ ਹੁਣ ਜਿਹੜੀ ਪੋਸਚਰਿੰਗ ਹੈ ਈਰਾਨ ਦੀ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਨੇ ਇਸਮਾਇਲ ਬਗੈਲ, ਉਹਨਾਂ ਨੇ ਕਿਹਾ ਕਿ ਵੀ ਅਸੀਂ ਮੈਸੇਜ ਐਕਸਚੇਂਜ ਹੋ ਰਹੇ ਨੇ ਤਹਿਰਾਨ ਔਰ ਵਾਸ਼ਿੰਗਟਨ ਦੇ ਵਿਚਾਲੇ ਪਾਕਿਸਤਾਨ ਰਾਹੀਂ। ਔਰ ਲੇਕਿਨ ਉਹਨਾਂ ਨੇ ਇਹ ਕਿਹਾ ਕਿ ਵੀ ਜੇ ਵੀ ਐਂਟਰ ਟਾਕਸ ਟੂ ਐਂਡ ਦਾ ਵਾਰ, ਸਿਕਿਉਰ ਇਰਾਨਜ਼ ਰਾਈਟਸ ਐਂਡ ਓਬਟੇਨ ਵਾਰ ਰੈਪਰੈਸ਼ਨਸ, ਕਿ ਵੀ ਇਹ ਹੁਣ ਆਪਣੀ ਪੋਸਟਿੰਗ ਦੇ ਰਹੇ ਨੇ ਕਿ ਅਸੀਂ ਇਸ ਜੰਗ ਦੇ ਵਿੱਚ ਆਏ ਹਾਂ ਈਰਾਨ ਦੇ ਹੱਕਾਂ ਨੂੰ ਹਾਸਲ ਕਰਨ ਦੇ ਲਈ। ਜੰਗ ਵੀ ਅਸੀਂ ਖਤਮ ਕਰਨਾ ਚਾਹੁੰਦੇ ਹਾਂ ਔਰ ਅਸੀਂ ਜਿਹੜੀ ਸਾਡੀ ਤਬਾਹੀ ਹੋਈ ਹੈ ਅਸੀਂ ਜੰਗੀ ਜੁਰਮਾਨਾ, ਜੰਗੀ ਹਰਜਾਨਾ ਜਿਹੜਾ ਹੈ ਉਹ ਵੀ ਵਸੂਲ ਕਰਨਾ ਹੈ। ਔਰ ਸਾਡਾ ਜਿਹੜਾ ਨਿਊਕਲੀਅਰ ਪ੍ਰੋਗਰਾਮ ਹੈ ਉਹ ਪਿਓਰਲੀ ਪੀਸਫੁਲ, ਬਿਲਕੁਲ ਅਮਨ ਦੇ ਲਈ ਹੈ, ਸ਼ਾਂਤੀ ਲਈ ਹੈ, ਪਾਵਰ ਦੇ ਲਈ ਹੈ, ਜਿਵੇਂ ਇਲੈਕਟ੍ਰਿਸਿਟੀ ਔਰ ਦੂਸਰੀ। ਪਰ ਅਸੀਂ ਜਿਹੜੇ ਐਨਰਿਚਮੈਂਟ ਲੈਵਲ ਹੈ ਕਿ ਵੀ 60% ਹੈਗਾ ਕਿੰਨੇ, ਇਹਦੇ ਲਈ ਅਸੀਂ ਨੈਗੋਸ਼ੀਏਸ਼ਨ ਲਈ ਖੁੱਲ੍ਹੇ ਹਾਂ, ਪਰ ਅਸੀਂ ਆਪਣਾ ਕੋਈ ਨਿਊਕਲੀਅਰ ਪ੍ਰੋਗਰਾਮ ਗਿਵ ਅਪ ਨਹੀਂ ਕਰਨਾ। ਫਿਰ ਇਹਦੇ ਨਾਲ ਹੀ ਜਿਹੜੇ ਈਰਾਨ ਦੇ ਪ੍ਰੈਜ਼ੀਡੈਂਟ ਨੇ ਮਸੂਦ ਪੈਜ਼ੇਸ਼ਕਿਆਨ, ਹੁਣ ਇਹ ਜਿਹੜਾ ਪੈਜ਼ੇਸ਼ਕਿਆਨ ਮੈਂ ਕਿਤੇ ਦੇਖ ਰਿਹਾ ਸੀ ਕਿ ਇਹ ਹਾਰਟ ਸਰਜਨ ਹੈ ਉਹਨਾਂ ਦੇ ਪ੍ਰੈਜ਼ੀਡੈਂਟ, ਔਰ ਇਹ ਫਾਰਸੀ ਦੇ ਵਿੱਚ ਜਿਹੜਾ ਫਿਜ਼ੀਸ਼ੀਅਨ ਦੇ ਲਈ ਜਾਂ ਡਾਕਟਰ ਦੇ ਲਈ ਇਹ ਲਫ਼ਜ਼ ਹੈ ਪੈਜ਼ੇਸ਼ਕਿਆਨ ਜਿਹੜਾ ਉਹਨਾਂ ਦੇ ਨਾਂ ਨਾਲ ਲੱਗਾ ਹੋਇਆ। ਉਹਨਾਂ ਨੇ ਨੋਟ ਆਫ ਕਾਸ਼ਨ ਦਿੱਤਾ। ਉਹਨਾਂ ਨੇ ਕਿਹਾ ਵੀ ਤਹਿਰਾਨ ਜਿਹੜਾ ਉਹ ਕੰਸਟਰਕਟਿਵ ਐਨਗੇਜਮੈਂਟ ਦੇ ਲਈ ਬਿਲਕੁਲ ਤਿਆਰ ਹੈ, ਬਟ ਵੁੱਡ ਨਾਟ ਯੀਲਡ ਟੂ ਪ੍ਰੈਸ਼ਰ, ਪਰ ਅਸੀਂ ਕਿਸੇ ਦਬਾਅ ਨੂੰ ਨਹੀਂ ਕਬੂਲਾਂਗੇ। ਐਨੀ ਅਟੈਂਪਟ ਟੂ ਇੰਪੋਜ਼ ਵਿਲ ਔਰ ਫੋਰਸ ਦਾ ਕੰਟਰੀ ਇਨਟੂ ਸਬਮਿਸ਼ਨ ਇਜ਼ ਡੂਮਡ ਟੂ ਫੇਲ, ਕਿ ਜੇ ਕੋਈ ਸਾਡੇ ਤੇ ਦਬਾਅ ਧਮਕੀਆਂ ਉਹ ਹੁਣ ਜੋ ਪ੍ਰੈਜ਼ੀਡੈਂਟ ਟਰੰਪ ਨੇ ਅਗੇਨ ਧਮਕੀ ਦੇ, ਇਹ ਉਹਦਾ ਹੀ ਜਵਾਬ ਹੈ। ਸੋ ਇਹਨੂੰ ਮੈਂ ਵੈਸੇ ਪੋਸਟਰਿੰਗ ਦੇ ਤੌਰ ਤੇ ਹੀ ਦੇਖਦਾ, ਰੱਬ ਨਾ ਕਰੇ ਕਿ ਬਈ ਇਹ ਲਿਟਰਲੀ ਟਰੂ ਸਾਬਤ ਹੋਣ ਇਹ ਗੱਲਾਂ ਇੱਕ ਦੂਜੇ ਦੀਆਂ। ਔਰ ਟਰੰਪ ਨੇ ਆਪਣੇ ਇੱਕ ਪਾਸੇ ਨੈਰੇਟਿਵ ਦੇ ਵਿੱਚ ਜਿਹੜਾ ਨੈਗੋਸ਼ੀਏਟਿੰਗ ਟੈਕਟਿਕ ਸਟਰੋਂਗ ਵੋਕਲ ਹੈ, ਨਾਲ ਦੀ ਨਾਲ ਉਹਨਾਂ ਨੇ ਆਪਣਾ ਮਿਲਟਰੀ ਪੋਸਚਰ ਵੀ ਜਿਹੜਾ ਉਹ ਡਬਲ ਡਾਊਨ ਕੀਤਾ ਹੈ। ਔਰ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ ਜੇ ਅਸੀਂ ਇੰਟਰਵੀਨ ਨਾ ਕਰਦੇ ਤਾਂ ਈਰਾਨ ਨੇ ਤਾਂ ਨਿਊਕਲੀਅਰ ਬਣਾ ਕੇ ਯੂਰਪ ਨੂੰ ਵੀ ਬਲੋ ਕਰ ਦੇਣਾ ਸੀ, ਅਮਰੀਕਾ ਦੇ ਸ਼ਹਿਰਾਂ 'ਚ ਨਿਊਕਲੀਅਰ ਧਮਾਕੇ ਹੋ ਜਾਣੇ ਸੀ। ਔਰ ਹਾਲਾਂ ਈਰਾਨ ਦੇ ਉਹਨਾਂ ਦਾ ਜਿਹੜਾ ਇੱਕ ਸਪੋਕਸਪਰਸਨ ਨੇ ਪੋਲਾਈਟਲੀ ਕਿਹਾ ਵੀ ਹੁਣ ਤੱਕ ਅਮਰੀਕਾ ਹੀ ਇੱਕੋ ਇੱਕ ਮੁਲਕ ਹੈ ਜਿਹਨੇ ਐਟਮ ਪਾਵਰ ਸਿਵਲੀਅਨ ਲੋਕਾਂ 'ਤੇ ਵਰਤੀ ਹੈ। ਉਹ ਰੈਫਰ ਕਰ ਰਿਹਾ ਸੀ ਜਿਹੜਾ ਹੀਰੋਸ਼ੀਮਾ ਤੇ ਨਾਗਾਸਾਕੀ ਜਾਪਾਨ ਦੇ 2 ਸ਼ਹਿਰਾਂ ਦੇ ਉੱਤੇ ਬੰਬ ਸੁੱਟੇ। ਔਰ ਨਾਲ ਦੀ ਨਾਲ ਜਿਹੜਾ ਟਰੂਥ ਸੋਸ਼ਲ ਦੇ ਉੱਤੇ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਮੈਂ ਚਾਈਨਾ ਨਾਲ ਵੀ ਕੋਆਰਡੀਨੇਟ ਕਰ ਰਿਹਾ ਟਰੰਪ ਨੇ। ਔਰ ਬੀਜਿੰਗ ਹੈਜ਼ ਐਗਰੀਡ ਨਾਟ ਟੂ ਸਪਲਾਈ ਵੈਪਨਸ ਟੂ ਤਹਿਰਾਨ ਐਂਡ ਬੈਕਿੰਗ ਐਫਰਟਸ ਟੂ ਕੀਪ ਦਾ ਸਟੇਟ ਆਫ ਹਾਰਮੂਜ਼ ਓਪਨ। ਹੁਣ ਨਾ ਹੀ ਚੀਨ ਨੇ ਕਦੇ ਮੰਨਿਆ ਕਿ ਵੀ ਉਹ ਹਥਿਆਰ ਦੇ ਰਿਹਾ, ਜ਼ਰੂਰ ਦੇ ਰਿਹਾ ਹੈ ਉਸ ਦੀ, ਲੇਕਿਨ ਪ੍ਰੈਜ਼ੀਡੈਂਟ ਟਰੰਪ ਕਹਿ ਰਹੇ ਨੇ ਵੀ ਉਹ ਮੰਨ ਗਿਆ ਵੀ ਹੁਣ ਅਸੀਂ ਹਥਿਆਰ ਨਹੀਂ ਦਿਆਂਗੇ ਜਦੋਂ ਚਾਈਨਾ ਨੇ ਇਹਨੂੰ ਅਗੇਨ ਡਿਨਾਈ ਕੀਤਾ। ਔਰ ਫਿਰ ਉਹਨਾਂ ਨੇ ਕਿਹਾ ਉਹਨਾਂ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਓਰੀਜਨਲ ਜਿਹੜਾ ਟਰੂਥ ਸੋਸ਼ਲ ਤੇ ਹੈ, ਚਾਈਨਾ ਇਜ਼ ਵੈਰੀ ਹੈਪੀ that I am permanently opening the strait of Hormuz, ਕਿ ਮੈਂ ਖੋਲ ਦਿੱਤੀ ਹੈ, ਚੀਨ ਬਹੁਤ ਖੁਸ਼, I am doing it for them also and the world। ਮੈਂ ਚੀਨ ਲਈ ਕਰ ਰਿਹਾ, ਦੁਨੀਆ ਲਈ ਕਰ ਰਿਹਾ, ਸਾਰੀ ਦੁਨੀਆ ਲਈ ਕਰ ਰਿਹਾ। This situation will never happen again। ਹੁਣ ਇਹ ਦੁਬਾਰਾ ਇੱਦਾਂ ਦਾ ਜਿਹੜਾ ਉਹ ਕੋਈ ਨਹੀਂ ਹੋਏਗਾ। They have agreed not to send weapons to Iran। ਚੀਨ ਮੰਨ ਗਿਆ ਵੀ ਉਹਨੇ ਈਰਾਨ ਨੂੰ ਕੋਈ ਹਥਿਆਰ ਨਹੀਂ ਦੇਣੇ।
President Xi will give me a big fat hug when I get there in a few weeks. ਜਦੋਂ ਮੈਂ ਕੁਝ ਹਫ਼ਤਿਆਂ ਦੇ ਵਿੱਚ ਚੀਨ ਜਾਵਾਂਗਾ, ਚੀਨ ਦਾ ਪ੍ਰੈਜ਼ੀਡੈਂਟ ਸ਼ੀ ਜਿਹੜਾ ਮੈਨੂੰ ਪੂਰਾ ਬੇਅਰ ਹੱਗ ਦੇਗਾ, ਵੱਡੇ ਰਿਛ ਵਾਂਗੂ ਜੱਫੀ ਪਾਏਗਾ। ਹੁਣ ਉਹ ਮੋਦੀ ਨੇ ਹੱਗ ਦੇ ਉੱਤੇ ਲਾਇਆ ਹੈ। ਵੀ ਆਰ ਵਰਕਿੰਗ ਟੁਗੈਦਰ ਸਮਾਰਟਲੀ ਐਂਡ ਵੈਰੀ ਵੈਲ। ਅਸੀਂ ਚੀਨ ਔਰ ਅਮਰੀਕਾ ਅਸੀਂ ਬੜਾ ਸਮਾਰਟਲੀ ਔਰ ਬੜੇ ਚੰਗੇ ਢੰਗ ਦੇ ਨਾਲ ਕਰ ਰਹੇ ਹਾਂ। ਵੀ ਆਰ ਵਰਕਿੰਗ ਟੁਗੈਦਰ ਸਮਾਰਟਲੀ ਐਂਡ ਵੈਰੀ ਵੈਲ। ਡਜ਼ਨਟ ਦੈਟ ਬੀਟ ਫਾਈਟਿੰਗ? ਕਿ ਇਹ ਜੰਗ ਨਾਲੋਂ ਬਿਹਤਰ ਨਹੀਂ ਹੈ ਕਿ ਵੀ ਸਮਾਰਟਲੀ ਔਰ ਚੰਗੀ ਤਰ੍ਹਾਂ ਕਰੋ? ਬਟ ਰਿਮੈਂਬਰ ਵੀ ਆਰ ਵੈਰੀ ਗੁੱਡ ਐਟ ਫਾਈਟਿੰਗ। ਪਰ ਇਹ ਵੀ ਯਾਦ ਰੱਖੋ ਅਸੀਂ ਬਹੁਤ ਵਧੀਆ ਲੜਾਕੂ ਹਾਂ। ਇਫ ਵੀ ਹੈਵ ਟੂ, ਜੇ ਸਾਨੂੰ ਲੜਨਾ ਪਏ, ਫਾਰ ਬੈਟਰ ਦੈਨ ਐਨੀਵਨ ਐਲਸ, ਕੋਈ ਸਾਡਾ ਮੁਕਾਬਲਾ ਨਹੀਂ ਕਰ ਸਕਦਾ। ਹੁਣ ਚਲੋ ਪ੍ਰੈਜ਼ੀਡੈਂਟ ਟਰੰਪ ਸੈਂਸ ਆਫ ਹਿਊਮਰ ਵੀ ਹੈ ਤੇ ਕਈ ਵਾਰ ਉਹ ਜਿਹਨੂੰ ਅਸੀਂ ਪੰਜਾਬੀ 'ਚ ਮੈਂ ਹੁਣ ਕਹਿਣਾ ਤਾਂ ਨਹੀਂ ਚਾਹੁੰਦਾ, ਪਰ ਕਈ ਵਾਰ ਚਲੋ ਉਹਨੂੰ ਤੁਸੀਂ ਯੱਕੜ ਦੀ ਕੈਟਾਗਰੀ 'ਚ ਵੀ ਰੱਖ ਲੈਂਦੇ ਹੋ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ ਭਾਵੇਂ ਇੱਕ ਕਲਾਸ ਇਹ ਕਹਿੰਦੇ ਆ ਵੀ ਅਨਪ੍ਰੈਡਿਕਟੇਬਲ ਨੇ, ਪਰ ਮੈਨੂੰ ਲੱਗਦਾ ਕਿ ਵੀ ਖਬਰਾਂ 'ਚੋਂ ਰਹਿੰਦੇ ਨੇ ਜੀ। ਆਪਣੇ ਜਿਹੜੇ ਉਹਨਾਂ ਦੇ ਨਿਸ਼ਾਨੇ ਕਈ ਸਾਲਾਂ ਤੋਂ, ਜਦੋਂ 80s ਦੇ ਵਿੱਚ ਵੀ ਈਰਾਨ ਦੇ ਖਿਲਾਫ ਉਹਨਾਂ ਦੀਆਂ ਪੁਰਾਣੀਆਂ ਲਿਖਤਾਂ ਨਿਕਲਦੀਆਂ ਨੇ ਕਿ ਵੀ ਉਹ ਚਾਹੁੰਦੇ ਸੀ ਵੀ ਈਰਾਨ ਦਾ ਕੰਮ ਕੀਤਾ ਜਾਏ। ਲੇਕਿਨ ਇਸ ਸਭ ਦੇ ਬਾਵਜੂਦ ਇੱਕ ਜਿਹੜਾ ਅੜੀਅਲ ਰਵੱਈਆ ਨਹੀਂ ਹੈ, ਆਪਣਾ ਪੋਸਚਰਿੰਗ ਹੁੰਦੀ ਹੈ, ਪਰ ਅਗੇਨ ਉਸ ਦੇ ਉੱਤੇ ਜੇ ਬੈਕ ਪੋਜੀਸ਼ਨ ਵੀ ਯੂ ਟਰਨ ਵੀ ਮਾਰਨਾ ਪਏ ਤੇ ਉਹ ਕਰਦੇ ਨੇ। ਔਰ ਅੱਜ ਪ੍ਰੈਜ਼ੀਡੈਂਟ ਟਰੰਪ ਨੂੰ ਇੱਕ ਹੋਰ ਬਲ ਮਿਲਿਆ, ਕਿਉਂਕਿ ਅਕਸਰ ਇਹ ਕਿਹਾ ਜਾਂਦਾ ਹੈ ਕਿ ਵੀ ਦੇਖੋ ਕੋਈ ਵੀ ਜੰਗ ਜਿਹੜੀ ਹੈ ਉਹ ਤਾਂ ਉਹਦੇ ਲਈ ਕਾਂਗਰਸ ਦੀ ਅਪਰੂਵਲ ਜ਼ਰੂਰੀ ਹੁੰਦੀ ਹੈ। ਔਰ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਤੌਰ ਤੇ ਸ਼ੁਰੂ ਕੀਤੀ ਔਰ ਆਵਾਜ਼ਾਂ ਵਿਰੋਧ ਦੀਆਂ ਉੱਠ ਰਹੀਆਂ ਨੇ। ਲੇਕਿਨ ਅੱਜ ਜਦੋਂ ਅਗੇਨ ਡੈਮੋਕ੍ਰੈਟਾਂ ਨੇ ਸੈਨੇਟ ਦੇ ਵਿੱਚ ਪੁਸ਼ ਕੀਤਾ ਕਿ ਵੀ ਪ੍ਰੈਜ਼ੀਡੈਂਟ ਟਰੰਪ ਕਾਂਗਰਸ ਦੀ ਅਪਰੂਵਲ ਹੈ ਤੇ ਇਸ ਨੂੰ ਰਿਪਬਲਿਕਨਸ ਨੇ ਜਿਹੜਾ ਬਲੌਕ ਕੀਤਾ ਉਸ ਨੂੰ। ਔਰ ਅਗੇਨ ਇਹ ਗੱਲ ਸ਼ੋਅ ਕਰਦੀ ਹੈ ਕਿ ਰਿਪਬਲਿਕਨਸ ਦੇ ਵਿੱਚ ਪੂਰੀ ਹਮਾਇਤ ਹੈ ਪ੍ਰੈਜ਼ੀਡੈਂਟ ਟਰੰਪ ਦੀ। ਸੈਨੇਟ ਦੇ ਵਿੱਚ ਜਦੋਂ ਵੋਟ ਹੋਈ ਤੇ 52-47 ਦੇ ਥੱਲੇ ਜਿਹੜਾ ਹੈ ਉਹ US ਸੈਨੇਟ ਰਿਪਬਲਿਕਨਸ ਬਲੌਕ ਲੇਟੈਸਟ ਬਿਡ ਟੂ ਰੇਨ ਇਨ ਟਰੰਪ ਇਰਾਨ ਵਾਰ ਪਾਵਰਸ। ਸੋ ਇਹਦਾ ਮਤਲਬ ਹੈ ਵੀ ਟਰੰਪ ਨੂੰ ਅਗੇਨ ਸੈਨੇਟ ਨੇ ਚੌਥੀ ਵਾਰ ਹੋਇਆ, ਕਿਉਂਕਿ ਡੈਮੋਕ੍ਰੈਟਾਂ ਨੇ 4 ਵਾਰ ਸੈਨੇਟ ਦੇ ਵਿੱਚ ਜਾ ਕੇ ਇਹ ਬਲੌਕ ਕਰਨ ਦੀ ਕੋਸ਼ਿਸ਼ ਕੀਤੀ। ਔਰ ਹੁਣ ਇਸ ਸਾਰੇ 'ਚ ਜੇ ਅਸੀਂ ਪੋਸਚਰਿੰਗ ਦੀ ਗੱਲ ਕਰੀਏ ਤੇ ਮੈਂ ਕੁਝ ਹੈਡਲਾਈਨਸ ਹੀ ਪੜ੍ਹਨਾ ਚਾਹੁੰਦਾ। ਹੋਪਸ ਰਾਈਜ਼ ਫॉर ਰੀਨਿਊਡ ਟਾਕਸ ਐਜ਼ US ਮਿਲਟਰੀ ਸੇਜ਼ ਇਰਾਨ ਬਲੌਕੇਡ ਇਜ਼ ਇਨ ਫੋਰਸ। ਕਿ ਇੱਕ ਪਾਸੇ ਗੱਲਬਾਤ ਵੀ, ਨੈਗੋਸ਼ੀਏਸ਼ਨ ਸੀਜ਼ਫਾਇਰ 22 ਅਪ੍ਰੈਲ ਤੱਕ ਹੈ, ਪਰ ਬਲੌਕੇਡ ਆਪਣੇ ਆਪ ਦੇ ਵਿੱਚ ਤਾਂ ਵਾਇਓਲੇਸ਼ਨ ਹੈ ਸੀਜ਼ਫਾਇਰ ਦੀ। ਲੇਕਿਨ ਈਰਾਨ ਨੇ ਘੱਟੋ ਘੱਟ ਇਹ ਵਿਜ਼ਡਮ ਰੱਖੀ ਹੈ ਡਿਪਲੋਮੈਟਿਕਲੀ ਕਿ ਨਾ ਉਹਨਾਂ ਨੇ ਕੋਈ ਅਮਰੀਕਨ ਐਸੈਟ ਤੇ ਅਟੈਕ ਕੀਤਾ, ਨਾ ਉਹਨਾਂ ਨੇ ਗਲਫ ਦੀਆਂ ਦੂਸਰੀਆਂ ਸਟੇਟਸ ਤੇ। ਔਰ ਇਹਦੇ ਬਾਵਜੂਦ ਕਿ ਇਜ਼ਰਾਈਲ ਲੈਬਨਾਨ ਦੇ ਵਿੱਚ ਪੂਰਾ ਜੈਨੋਸਾਈਡ ਕਰ ਰਿਹਾ, ਪਰ ਇਹਦੇ ਬਾਵਜੂਦ ਇਜ਼ਰਾਈਲ ਨੇ ਈਵਨ ਲੈਬਨਾਨ ਦੇ ਉੱਤੇ ਵੀ ਕੋਈ ਅਟੈਕ ਨਹੀਂ ਕੀਤਾ। ਇਹ ਉਹਨਾਂ ਦੀ ਮੈਚੁਰਿਟੀ ਵੀ ਦੱਸਦਾ ਹੈ ਕਿ ਭਾਈ ਉਹ, ਔਰ ਇਹ ਵੀ ਦੱਸਦਾ ਕਿ ਵੀ ਉਹ ਚਾਹੁੰਦੇ ਨੇ ਕਿ ਗੱਲਬਾਤ ਜਿਹੜੀ ਹੈ ਕਿਸੇ ਕੰਢੇ ਲੱਗੇ। ਹੁਣ ਜਦੋਂ ਅਸੀਂ ਬਾਕੀ ਦੇਖਦੇ ਹਾਂ ਕਿ ਵੀ ਚੱਲ ਕੀ ਰਿਹਾ ਸਾਰੇ, ਤੇ ਫਿਰ ਇਹ ਨਜ਼ਰ ਆਉਂਦਾ ਐਮਿਡ US ਇਰਾਨ ਟਾਕਸ ਪੁਸ਼ ਇਰਾਨਸ ਐਨਵਾਇਰ ਟੂ ਪਾਕਿਸਤਾਨ ਸਲੈਮਸ ਹਾਰਮੋਜ਼ ਬਲੌਕੇਡ ਐਜ਼ ਇਕਨੋਮਿਕ ਟੈਰਰਿਜ਼ਮ। ਇਹ ਅਗੇਨ ਪੋਸਚਰਿੰਗ ਹੈ। ਹਾਲਾਂ ਉਹਨਾਂ ਨੇ ਉਸ ਬਲੌਕੇਡ ਨੂੰ ਤੋੜਨ ਲਈ ਈਰਾਨ ਨੇ ਕੋਈ ਮਿਜ਼ਾਈਲਾਂ ਨਹੀਂ ਦਾਗੀਆਂ। ਹਾਲਾਂ ਸਮੁੰਦਰ ਦੇ ਵਿੱਚ 600 ਕਿਲੋਮੀਟਰ ਪਰੇ ਹੈ ਅਮਰੀਕਾ ਦੇ ਵੱਡੇ ਵੱਡੇ ਸ਼ਿਪ, ਪਰ ਨਾ ਉੱਥੋਂ ਕੋਈ ਨਿਕਲ ਸਕਦਾ ਨਾ ਆ ਸਕਦਾ। ਤੇ ਇਸ ਨੂੰ ਜਿਹੜਾ ਈਰਾਨ ਦਾ ਐਂਬੈਸਡਰ ਹੈ ਪਾਕਿਸਤਾਨ ਦੇ ਵਿੱਚ, ਉਹਨੇ ਕਿਹਾ ਵੀ ਇਹ ਇਕਨੋਮਿਕਲ ਟੈਰਰਿਜ਼ਮ ਹੈ, ਕਿ ਇਹ ਆਰਥਿਕ ਦਹਿਸ਼ਤਗਰਦੀ ਹੈ। ਔਰ ਇਸੇ ਤਰ੍ਹਾਂ ਜਿਹੜਾ ਇੰਡੀਆ ਦੇ ਵਿੱਚ ਈਰਾਨ ਦਾ ਐਂਬੈਸਡਰ ਹੈ ਉਸ ਦੀ ਪੋਸਚਰਿੰਗ ਹੈ US Israel met strategic defeat in Iran says Ambassador Fathali। ਐਂਬੈਸਡਰ ਫਥਾਲੀ ਨੇ ਕਿਹਾ ਕਿ ਜੀ ਇਹ ਆਲਰੇਡੀ ਇਜ਼ਰਾਈਲ ਅਸੀਂ ਜੇਤੂ ਹਾਂ, ਅਸੀਂ ਜੇਤੂ ਦੇ ਤੌਰ ਤੇ ਨੈਗੋਸ਼ੀਏਸ਼ਨ ਟੇਬਲ ਤੇ ਬੈਠੇ ਹਾਂ, ਕਿਉਂਕਿ US ਔਰ ਇਜ਼ਰਾਈਲ ਦੀ ਜਿਹੜੀ ਹੈ ਉਹ ਸਟ੍ਰੈਟੇਜਿਕ ਡਿਫੀਟ ਹੋਈ ਹੈ। ਔਰ ਜਦੋਂ ਫਿਰ ਈਰਾਨ ਨੇ ਵੀ ਕਿਹਾ ਕਿ ਵੀ ਜੇ ਗੱਲਬਾਤ ਦੇ ਨਾਲ ਕੋਈ ਨਤੀਜਾ ਨਾ ਨਿਕਲਿਆ ਤੇ ਅਸੀਂ ਫੋਰਨ ਮਿਨਿਸਟਰ ਉਹਨਾਂ ਦੇ ਅਬਾਸ ਅਗਾਚੀ ਨੇ ਕਿਹਾ ਕਿ ਅਸੀਂ ਵੈਲਕਮ ਕਰਦੇ ਹਾਂ ਗੱਲਬਾਤ ਨੂੰ, ਪਰ ਜੇ ਸਾਨੂੰ ਲੋੜ ਪਈ ਤਾਂ ਫਿਰ ਅਸੀਂ ਨੇਵਲ ਬਲੌਕੇਡ ਕਰਾਂਗੇ, ਪਰਸ਼ੀਅਨ ਗਲਫ ਦਾ ਵੀ ਔਰ ਰੈੱਡ ਸੀ ਦਾ ਵੀ। ਔਰ ਇਸੇ ਤਰ੍ਹਾਂ ਔਰ ਇਹ ਜਿਹੜਾ ਚਾਈਨਾ ਨੇ ਇਹ ਸਾਰੇ ਦੇ ਉੱਤੇ ਵੀ ਲਾਈਨ ਲਈ ਹੈ।
China terms US blockade of Strait of Hormuz dangerous and irresponsible move। ਔਰ ਇਸੇ ਤਰ੍ਹਾਂ ਜਿਹੜਾ ਇਹ ਪੋਸਚਰਿੰਗ ਹੈ, ਪਰ ਮੈਨੂੰ ਜਦੋਂ ਮੈਂ ਇਹ ਸਾਰੀਆਂ ਖਬਰਾਂ ਪੋਸਚਰਿੰਗ ਦੂਜਾ ਤੀਜਾ ਦੇਖ ਰਿਹਾ ਸੀ ਤਾਂ ਮੈਨੂੰ ਇੱਕ ਫੋਕਲੋਰ ਦੇ ਵਿੱਚ ਪੇਂਡੂ ਜ਼ਬਾਨ 'ਚ ਇੱਕ ਜਿਹੜੀ ਗੱਲ ਸੁਣਾਈ ਜਾਂਦੀ ਹੈ। ਵੈਸੇ ਜਿੰਨੀ ਵਿਜ਼ਡਮ ਸਾਡੇ ਪੰਜਾਬੀ ਇਡੀਅਮਸ ਦੇ ਵਿੱਚ ਹੈ ਜਾਂ ਫੋਕਲੋਰ ਦੇ ਵਿੱਚ ਹੈ, ਕਹਾਣੀਆਂ ਜਾਂ ਕਿਤੇ ਨਹੀਂ, ਉਹ ਇਹ ਹੈ ਕਿ ਵੀ ਇੱਕ ਨਿਆਣਾ ਮੁੰਡਾ ਟੀਨੇਜਰ ਜਿਹੜਾ ਆਪਣੇ ਮਾਪਿਓ ਨੂੰ ਹਰ ਗੱਲ ਮਨਾਉਣ ਦਾ ਸੀ ਆਦੀ, ਤੇ ਉਹਨੇ ਕਿਹਾ ਜੀ ਅੱਛਾ ਮੈਂ ਚੱਲਿਆ, ਮੈਂ ਘਰੋਂ ਹੀ ਚੱਲਿਆ, ਮੈਂ ਰਹਿਣਾ ਹੀ ਨਹੀਂ ਇੱਥੇ। ਜਾਂ ਉਹ ਅੱਕੇ ਸੀ ਮਾਪਿਓ, ਇਵੇਂ ਉਹ ਬਲੈਕਮੇਲ ਕਰ ਕਹਿੰਦੇ ਜਾ ਦਫਾ ਹੋ, ਉਹ ਤੁਰ ਗਿਆ। ਹੁਣ ਉਹਨੂੰ ਸੀ ਕਿ ਵੀ ਮੈਂ ਜਾਵਾਂਗਾ, ਮੇਰੇ ਪਿੱਛੇ ਮਾਂ ਦੌੜੀ ਆਏਗੀ, ਭੈਣ ਆਏਗੀ ਦੂਜੀ, ਸਵੇਰ ਦਾ ਘਰੋਂ ਗਿਆ ਭੁੱਖਾ ਪਾਣਾ, ਸ਼ਾਮ ਹੋ ਗਈ, ਕੋਈ ਨਾ ਮਨਾਉਣ ਆਇਆ, ਨਾ ਕੋਈ ਭੁੱਖਾ, ਨਾ ਕੋਈ ਪੁੱਛੇ। ਹੁਣ ਉਹਨੂੰ ਲੱਗਾ ਕਿ ਵੀ ਇਹ ਤਾਂ ਕੰਮ ਗੜਬੜ ਹੋ ਗਿਆ। ਹੁਣ ਸ਼ਾਮ ਨੂੰ ਜਿਵੇਂ ਵਾਗੀ ਜਿਹੜੇ ਨੇ ਉਹ ਵੱਗ ਚਰਾ ਕੇ ਮੁੜਦੇ ਸੀ, ਉਹਨਾਂ ਦਾ ਵੀ ਜਿਹੜੀ ਆ ਉਹ ਮੱਝ ਤੇ ਉਹ ਕੱਟਾ ਜਿਹੜਾ ਉਹ ਪਾਲੀ ਲੈ ਕੇ ਬਾਹਰ ਜਾਂਦਾ ਸੀ ਦੂਜੇ ਨੇ। ਹੁਣ ਜਦੋਂ ਸ਼ਾਮ ਦਾ ਟਾਈਮ ਹੋਇਆ, ਇੱਕ ਪਾਸੇ ਪੇਟ 'ਚ ਵੀ ਗੁੜੂ ਗੁੜੂ ਹੋ ਰਹੀ ਹੈ, ਢਿੱਡ 'ਚ ਵੀ ਭੁੱਖ ਲੱਗੀ ਹੋਈ ਹੈ, ਉਹ ਪਤਾ ਵੀ ਨਹੀਂ ਵੀ ਕਰਨਾ ਕੀ ਹੈ। ਤੇ ਉਹਨੇ ਕੀਤਾ ਵੀ ਉਹ ਜਿਹੜਾ ਉਹਨਾਂ ਦੀ ਮੱਝ ਤੇ ਕੱਟਾ ਤੁਰਿਆ ਹੁੰਦਾ ਸੀ, ਕੱਟੇ ਦੀ ਪੂਛ ਫੜ ਕੇ ਨਾ ਉਹ ਵੀ ਨਾਲ ਨਾਲ ਤੁਰਿਆ ਆਇਆ, ਘਰ ਦੇ ਅੰਦਰ ਵੜਿਆ। ਕਹਿੰਦਾ ਮੈਂ ਤਾਂ ਨਹੀਂ ਸੀ ਆਉਂਦਾ, ਮੈਂ ਤਾਂ ਨਹੀਂ ਸੀ ਆਉਂਦਾ, ਮੈਨੂੰ ਕੱਟਾ ਲੈ ਕੇ ਆਇਆ। ਮੈਨੂੰ ਲੱਗਦਾ ਕਿ ਹੁਣ ਦੋਨੋਂ ਕਰਨਾ ਵੀ ਚਾਹੁੰਦੇ ਨੇ, ਪਰ ਹੁਣ ਫੜਨੀ ਅਲਟੀਮੇਟਲੀ ਕੱਟੇ ਦੀ ਪੂਛ ਹੀ ਹੈ ਇਹਨਾਂ ਨੇ ਵੀ ਜੇ ਤੁਸੀਂ ਹੁਣ ਕਰਨਾ ਹੀ ਹੈ, ਹੁਣ ਉਹਨੂੰ ਬਹੁਤਾ ਨਾ ਕਰੋ, ਹੁਣ ਮੰਨ ਜਾਓ। ਉਹਨੇ ਕਹਾ ਜੀ ਮੈਂ ਤਾਂ ਨਹੀਂ ਸੀ ਆਉਂਦਾ, ਇਹ ਕੱਟਾ ਲੈ ਕੇ ਆਇਆ ਮੈਨੂੰ। ਸੋ ਮੈਨੂੰ ਲੱਗਦਾ ਵੀ ਅਲਟੀਮੇਟਲੀ ਹੋਣਾ ਇਵੇਂ ਹੀ ਹੈ। ਹੁਣ ਦੋਨੋਂ ਹੀ ਜਿਹੜਾ ਨੇ ਕੱਟੇ ਦੀ ਪੂਛ ਫੜੀ ਹੋਈ ਹੈ, ਹੋਣਾ ਚਾਹੁੰਦੇ ਨੇ, ਕਿਉਂਕਿ ਦੋਨੋਂ ਪਾਸੇ ਤਬਾਹੀ ਹੈ। ਔਰ ਜੰਗ ਕਦੇ ਵੀ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ। ਉਹ ਸ਼ਾਇਰ ਲੁਧਿਆਣਵੀ ਦੀ ਇੱਕ ਨਜ਼ਮ ਹੁੰਦੀ ਸੀ ਕਿ ਜੰਗ ਮਸਲੇ ਦਾ ਹੱਲ ਨਹੀਂ ਹੈ, ਜੰਗ ਆਪਣੇ ਆਪ ਦੇ ਵਿੱਚ ਇੱਕ ਮਸਲਾ ਹੈ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫੀਲ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5167619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਨਾਲ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।